ਪਿਛਲੇ ਦਿਨਾਂ ਵਿੱਚ ਤੁਸੀਂ ਅਖਬਾਰਾਂ 'ਤੇ ਦੇਖਿਆ ਹੋਵੇਗਾ ਕੋਈ ਗੈਂਗਸਟਰ ਕਿਤੇੋਂ ਫੜਿਆ ਜਾ ਰਿਹਾ, ਕੋਈ ਕਿਤੇੋਂ ਫੜਿਆ ਜਾ ਰਿਹਾ ਔਰ ਉਹਨਾਂ ਦਾ ਸਬੰਧ ਖਾਲਸਾ ਪੰਥ ਨਾਲ ਜੋੜ ਕੇ, ਖਾਲਿਸਤਾਨ ਦੇ ਨਾਲ ਜੋੜ ਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਇੱਕ ਖੁੱਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਸਾਡਾ ਕਿਸੇ ਵੀ ਅਜਿਹੀ ਸੰਸਥਾ ਦੇ ਨਾਲ ਜਾਂ ਜਥੇਬੰਦੀ ਦੇ ਨਾਲ ਜਿਹੜੀ ਕਿ ਸਾਰੇ ਸਿਸਟਮ ਨੂੰ ਖਰਾਬ ਕਰਨਾ ਚਾਹੁੰਦੀ ਆ, ਅਸੀਂ ਇੱਥੋਂ ਦੀਆਂ ਸਰਕਾਰਾਂ ਨੂੰ ਜਾਂ ਕਿਸੇ ਵੀ ਸਰਕਾਰ ਨੂੰ ਜਿਨ੍ਹਾਂ ਦਾ ਉਹਨਾਂ ਨਾਲ ਸੰਬੰਧ ਹੋਵੇ, ਅਸੀਂ ਬੇਨਤੀ ਵੀ ਕਰਦੇ ਹਾਂ ਤੇ ਖਾਸ ਤੌਰ ਤੇ ਹਿੰਦੁਸਤਾਨ ਦੀ ਸਰਕਾਰ ਨੂੰ ਅਸੀਂ ਤਾੜਨਾ ਕਰਦੇ ਹਾਂ ਕਿ ਇਹਨਾਂ ਹੱਥ ਕੰਡਿਆਂ ਤੋਂ ਬਾਜ਼ ਆਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਸ਼ੁਭ ਅਵਸਰ ਤੇ ਸਮੁੱਚੇ ਖਾਲਸਾ ਪੰਥ ਨੂੰ, ਆਪ ਸਭ ਸੰਗਤ ਨੂੰ ਇਸ ਵਿਸ਼ੇਸ਼ ਦਿਹਾੜੇ ਦੀ ਬਹੁਤ ਬਹੁਤ ਮੁਬਾਰਕ ਹੋਵੇ। ਧੰਨਵਾਦ ਹੈ ਇੱਥੋਂ ਦੀ ਪ੍ਰਬੰਧਕ ਕਮੇਟੀ ਦਾ ਅਤੇ ਇੱਥੋਂ ਦੀਆਂ ਸੰਗਤਾਂ ਦਾ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਗਦਰੀ ਬਾਬਿਆਂ ਦੇ ਇਸ ਨਿਸ਼ਾਨੇ ਨੂੰ ਅੱਗੇ ਲੈ ਕੇ ਚੱਲ ਰਹੇ ਨੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਖਾਲਸਾ ਪੰਥ ਇਸ ਰੋਸ਼ਨੀ ਦੇ ਵਿੱਚ ਆਪਣੇ ਰਾਜ ਭਾਗ ਦੀ ਪ੍ਰਾਪਤੀ ਕਰ ਸਕੇ। ਇੱਥੋਂ ਦੀ ਸੰਗਤ ਦਾ, ਪ੍ਰਬੰਧਕਾਂ ਦਾ ਇਹ ਤਹਿ ਦਿਲ ਤੋਂ ਧੰਨਵਾਦ। ਮੈਂ ਬਹੁਤਾ ਡਿਟੇਲ 'ਚ ਨਾ ਜਾਂਦਾ ਹੋਇਆ ਇਹੀ ਬੇਨਤੀ ਕਰਾਂਗਾ ਕਿ ਵੱਖ-ਵੱਖ ਜਥੇਬੰਦੀਆਂ ਸਭ ਸਤਿਕਾਰਯੋਗ ਨੇ, ਆਪਣੇ ਆਪਣੇ ਤੌਰ 'ਤੇ ਸਾਰੇ ਕਾਰਜ ਕਰ ਰਹੇ ਨੇ ਅਤੇ ਸਾਨੂੰ ਜੇ ਅਸੀਂ ਇਕੱਠੇ ਨਹੀਂ ਹੋ ਸਕਦੇ ਤੇ ਘੱਟ ਤੋਂ ਘੱਟ ਜਿਹੜਾ ਕਾਮਨ ਮਿਨੀਮਮ ਪ੍ਰੋਗਰਾਮ ਹੈ ਉਸ ਦੇ ਤਹਿਤ ਕਿ ਖਾਲਸਾ ਪੰਥ ਨੇ ਰਾਜ ਦੀ ਪ੍ਰਾਪਤੀ ਕਿਵੇਂ ਕਰਨੀ ਹੈ, ਇਸ ਤੇ ਇਕੱਠੇ ਹੋ ਕੇ ਅਸੀਂ ਪਹਿਰਾ ਦੇ ਸਕੀਏ। ਵੱਖ-ਵੱਖ ਜਥੇਬੰਦੀਆਂ ਕਾਫੀ ਦੇਰ ਤੋਂ ਕੰਮ ਕਰ ਰਹੀਆਂ ਨੇ, ਸਭ ਸਤਿਕਾਰ ਦੀਆਂ ਪਾਤਰ ਨੇ। ਕੁਝ ਨਵੇਂ ਚਿਹਰੇ, ਕੁਝ ਨਵੀਂ ਜਥੇਬੰਦੀਆਂ ਵੀ ਹੋਂਦ ਵਿੱਚ ਆ ਰਹੀਆਂ ਨੇ, ਉਹ ਵੀ ਸਤਿਕਾਰ ਦੀਆਂ ਪਾਤਰ ਨੇ। ਪਰ ਮੇਰੀ ਇਹੀ ਬੇਨਤੀ ਹੈ ਕਿ ਹਰ ਜਥੇਬੰਦੀ, ਹਰ ਵਿਅਕਤੀ ਆਪਣਾ ਜੋ ਏਜੰਡਾ ਹੈ ਉਸਨੇ ਮੂਵ ਕਿੱਦਾਂ ਕਰਨਾ, ਉਹਦਾ ਰੋਡ ਮੈਪ ਕੀ ਆ, ਉਹ ਜ਼ਰੂਰ ਕਲੀਅਰ ਕਰੇ। ਸਾਡਾ ਪਿਛਲੇ ਲੰਬੇ ਸਮੇਂ ਤੋਂ ਤਾਂ ਨਹੀਂ, ਕਾਂਗਰਸ ਦੇ ਵਿੱਚ ਇੱਕ ਸਾਡਾ ਛੋਟਾ ਜਿਹਾ ਯਤਨ ਹੈ ਪਿਛਲੇ 12-13 ਸਾਲ ਤੋਂ, ਅਮਰੀਕਨ ਸਿੱਖ ਕੰਗਰੈਸ਼ਨਲ ਕਾਕਸ, ਜਿਸ ਦੇ ਵਿੱਚ ਕੋਈ 50 ਦੇ ਕਰੀਬ ਮੈਂਬਰ ਨੇ। ਸਾਡਾ ਹਮੇਸ਼ਾ ਯਤਨ ਰਿਹਾ ਕਿ ਸਿੱਖ ਪੰਥ ਨੂੰ ਪੇਸ਼ ਕਿਤੇ ਵੀ ਜੋ ਮਸਲੇ ਨੇ ਉਹਨਾਂ ਨੂੰ ਅਸੀਂ ਇੱਥੋਂ ਦੀ ਕਾਂਗਰਸ ਵਿੱਚ ਉਠਾ ਕੇ ਅੱਗੇ ਲਿਆ ਸਕੀਏ। ਇਸ ਦਾ ਮੀਲ ਪੱਥਰ ਅਸੀਂ ਪਿਛਲੇ ਸਮੇਂ ਵਿੱਚ 40 ਸਾਲਾਂ ਤੇ ਜੋ ਦਰਬਾਰ ਸਾਹਿਬ ਦਾ ਸਾਕਾ ਉਸ ਨੂੰ ਯਾਦ ਕੀਤਾ ਅਤੇ ਪਿਛਲੇ ਸਾਲ ਹੀ ਇੱਥੋਂ ਦੀ ਕਾਂਗਰਸ ਦੇ ਵਿੱਚ ਨਸਲ ਖੁਸ਼ੀ ਤੇ ਜੋ ਮਤਾ ਹੈ ਉਹ ਪੇਸ਼ ਕਰਵਾਇਆ ਗਿਆ ਸੀ। 4 ਸਟੇਟਾਂ ਦੇ ਵਿੱਚ ਆਲਰੇਡੀ ਮਤੇ ਪੇਸ਼ ਹੋ ਚੁੱਕੇ ਨੇ ਔਰ ਨਵਾਂ ਜੋ ਭਾਰ ਇਸ ਲਈ ਹਿੰਦੁਸਤਾਨ ਦੀ ਸਰਕਾਰ ਵੱਲੋਂ ਸਿੱਖਾਂ 'ਤੇ ਪਾਇਆ ਹੋਇਆ ਹੈ, ਟ੍ਰਾਂਸਨੈਸ਼ਨਲ ਰਿਪਰੈਸ਼ਨ, ਇੱਕ ਨਵੀਂ ਪਿਰਤ ਹੈ, ਨਵੀਂ ਹੋਂਦ ਹੈ। ਚਾਲੇ ਬੜੀ ਦੇਰ ਤੋਂ ਰਿਹਾ ਸੀ, ਪਰ ਜਿਸ ਤਰ੍ਹਾਂ ਸਾਡੇ ਵੀਰ ਪਾਕਿਸਤਾਨ ਦੇ ਵਿੱਚ, ਇੰਗਲੈਂਡ ਦੇ ਵਿੱਚ ਅਤੇ ਕੈਨੇਡਾ ਦੇ ਵਿੱਚ ਜਿਨ੍ਹਾਂ ਦੀ ਸ਼ਹੀਦੀ ਹੋਈ ਹੈ, ਇਸ ਦੇ ਵਿੱਚ ਹਿੰਦੁਸਤਾਨ ਦੀ ਸਰਕਾਰ ਦਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਬੜਾ ਵੱਡਾ ਹੱਥ ਹੈ ਔਰ ਅਸੀਂ ਧੰਨਵਾਦੀ ਹਾਂ ਫਾਈਵ ਆਈਜ਼ ਕੰਟਰੀ ਦੇ, ਜਿਨ੍ਹਾਂ ਨੇ ਇਸ ਇਸ਼ੂ ਨੂੰ ਸਾਹਮਣੇ ਲਿਆ ਕੇ ਜਿਹੜਾ ਹਿੰਦੁਸਤਾਨ ਦੀ ਸਰਕਾਰ ਨੂੰ ਨੰਗਿਆ ਕੀਤਾ ਹੈ। ਮੌਜੂਦਾ ਸਮੇਂ ਦੇ ਵਿੱਚ ਸਾਡੀ ਬਹੁਤ ਹੀ ਹੋਣਹਾਰ ਬੱਚੀ ਬੀਬੀ ਜਸਮੀਤ ਕੌਰ ਬੈਂਸ, ਜਿਹੜੇ ਕਿ ਕੈਲੀਫੋਰਨੀਆ ਅਸੈਂਬਲੀ ਦੇ ਮੈਂਬਰ ਨੇ, ਉਹਨਾਂ ਨੇ ਜਿੱਥੇ ਪਿਛਲੇ ਸਮੇਂ ਵਿੱਚ ਸਿੱਖ ਨਸਲਕੁਸ਼ੀ ਦਾ ਮਤਾ ਪਾਸ ਕਰਵਾਇਆ, ਹੁਣ ਉਹ ਅਸੈਂਬਲੀ ਦੇ ਵਿੱਚ ਹੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਪਰ ਕੰਮ ਕਰ ਰਹੇ ਨੇ ਔਰ ਕੱਲ੍ਹ ਦੇ ਰੋਜ਼ ਦੁਬਾਰਾ 2 ਹੀਅਰਿੰਗਸ ਹੋ ਚੁੱਕੀਆਂ ਨੇ। ਕੱਲ੍ਹ ਦੇ ਰੋਜ਼ ਫਿਰ ਦੁਬਾਰਾ ਹੀਅਰਿੰਗ ਸੈਕਰਾਮੈਂਟੋ ਦੀ ਧਰਤੀ 'ਤੇ ਹੋਵੇਗੀ। ਜਿੰਨੀਆਂ ਵੀ ਸੰਗਤਾਂ ਉੱਥੇ ਜਾ ਸਕਣ, ਆਪ ਅਸੀਂ ਧੰਨਵਾਦੀ ਹੋਵਾਂਗੇ। ਔਰ ਇਸੇ ਹੀ ਸਿਲਸਿਲੇ ਵਿੱਚ ਮੈਂ ਆਪਣੀ ਗੱਲ ਖਤਮ ਕਰਦਾ ਹੋਇਆ ਇਹ ਬੇਨਤੀ ਕਰਦਾ ਕਿ ਪਿਛਲੇ ਦਿਨਾਂ ਵਿੱਚ ਤੁਸੀਂ ਅਖਬਾਰਾਂ 'ਤੇ ਦੇਖਿਆ ਹੋਵੇਗਾ ਕੋਈ ਗੈਂਗਸਟਰ ਕਿਤੇੋਂ ਫੜਿਆ ਜਾ ਰਿਹਾ, ਕੋਈ ਕਿਤੇੋਂ ਫੜਿਆ ਜਾ ਰਿਹਾ ਔਰ ਉਹਨਾਂ ਦਾ ਸਬੰਧ ਖਾਲਸਾ ਪੰਥ ਨਾਲ ਜੋੜ ਕੇ, ਖਾਲਿਸਤਾਨ ਦੇ ਨਾਲ ਜੋੜ ਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਇੱਕ ਖੁੱਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਅਸੀਂ ਇਸ ਨੂੰ ਮੁੱਢੋਂ ਨਕਾਰਦੇ ਹੋਏ ਕੰਡੈਮ ਕਰਦੇ ਹਾਂ
ਸਾਡਾ ਕਿਸੇ ਵੀ ਅਜਿਹੀ ਸੰਸਥਾ ਦੇ ਨਾਲ ਜਾਂ ਜਥੇਬੰਦੀ ਦੇ ਨਾਲ ਜਿਹੜੀ ਕਿ ਸਾਰੇ ਸਿਸਟਮ ਨੂੰ ਖਰਾਬ ਕਰਦੀ ਹੈ, ਖਰਾਬ ਕਰਨਾ ਚਾਹੁੰਦੀ ਆ। ਅਸੀਂ ਇੱਥੋਂ ਦੀਆਂ ਸਰਕਾਰਾਂ ਨੂੰ ਵੀ ਜਾਂ ਕਿਸੇ ਵੀ ਸਰਕਾਰ ਨੂੰ ਜਿਨ੍ਹਾਂ ਦਾ ਉਹਨਾਂ ਨਾਲ ਸੰਬੰਧ ਹੋਵੇ, ਅਸੀਂ ਬੇਨਤੀ ਵੀ ਕਰਦੇ ਹਾਂ ਤੇ ਖਾਸ ਤੌਰ ਤੇ ਹਿੰਦੁਸਤਾਨ ਦੀ ਸਰਕਾਰ ਨੂੰ ਅਸੀਂ ਤਾੜਨਾ ਕਰਦੇ ਹਾਂ ਕਿ ਇਹਨਾਂ ਹੱਥ ਕੰਡਿਆਂ ਤੋਂ ਬਾਜ਼ ਆਓ। ਇਸ ਵੇਲੇ ਖਾਲਸਾ ਪੰਥ ਜਾਗਰੂਕ ਹੋ ਚੁੱਕਿਆ ਔਰ ਅਸੀਂ ਇਸ ਨੂੰ ਵੀ ਕਰੜੇ ਹੱਥੀ ਲਵਾਂਗੇ। ਔਰ ਆਪ ਸਭ ਨੂੰ ਬੇਨਤੀ ਹੈ ਕਿ ਜਿਸ ਮੁਲਕ ਵਿੱਚ ਵੀ ਅਸੀਂ ਰਹਿੰਦੇ ਹਾਂ ਉੱਥੋਂ ਦੇ ਕਾਨੂੰਨ ਦੀ ਪਾਲਣਾ ਕਰਦੇ ਹੋਏ ਉਸ ਦੇ ਹਿਸਾਬ ਨਾਲ ਚੱਲਿਆ ਜਾਵੇ। ਬਹੁਤਾ ਕੁਝ ਨਾ ਕਹਿੰਦੇ ਹੋਏ ਇਹਨਾਂ ਅਸੀਂ ਸ਼ਬਦਾਂ ਦੇ ਨਾਲ ਕਿਸੇ ਵੀ ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।